ਖਬਰ ਆ ਵੀ ਯੂਐਸ ਨੇ ਜਿੰਨੇ ਵੀ ਆਪਣੇ ਡਿਪਲੋਮੇਟਸ ਆ ਉਹ ਵਿਡਰਾਅ ਕਰ ਲਏ ਆ ਇਰਾਕ ਤੋਂ। ਤੇ ਮਿਲਟਰੀ ਦੀ ਫੈਮਿਲੀਜ਼ ਨੂੰ ਉਹਨਾਂ ਨੇ ਕਿਹਾ ਵੀ ਮਿਡਲ ਈਸਟ ਦੇ ਵਿੱਚੋਂ ਬਾਹਰ ਆ ਜਾਓ। ਇਰਾਨ ਨੂੰ ਲੈ ਕੇ ਟੈਨਸ਼ਨਸ ਕਾਫੀ ਜ਼ਿਆਦਾ ਵੱਧ ਰਹੀਆਂ ਆ। ਇਹ ਖਬਰਾਂ ਆ ਰਹੀਆਂ ਹੋ ਸਕਦਾ ਇਜ਼ਰਾਈਲ ਵਾਲੇ ਇਰਾਨ ਦੇ ਉੱਤੇ ਕਿਸੇ ਤਰ੍ਹਾਂ ਅਟੈਕ ਕਰ ਦੇਣ। ਪਿਛਲੇ ਦਿਨਾਂ ਦੇ ਵਿੱਚ ਇਰਾਨ ਦੀ ਤੇ ਯੂਐਸ ਦੀ ਗੱਲਬਾਤ ਚੱਲ ਰਹੀ ਸੀ ਨਿਊਕਲੀਅਰਸ ਨੂੰ ਲੈ ਕੇ, ਪਰ ਉਹ ਕਿਸੇ ਸਿਰੇ ਨਹੀਂ ਚੜੀ ਲੱਗਦੀ ਹੈਗੀ। ਪਰ ਇਹ ਲੇਟੈਸਟ ਖਬਰ ਇਹ ਆ ਰਹੀ ਆ ਵੀ ਯੂਐਸ ਸਟੇਟ ਡਿਪਾਰਟਮੈਂਟ ਤੇ ਡਿਫੈਂਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਜਿੰਨੇ ਵੀ ਨਾਨ ਐਸੈਂਸ਼ੀਅਲ ਪਰਸਨਲਸ ਹੈਗੇ ਆ ਪੂਰੇ ਮਿਡਲ ਈਸਟ ਦੇ ਵਿੱਚ ਉਹਨਾਂ ਨੂੰ ਉੱਥੋਂ ਬਾਹਰ ਕੱਢ ਲਿਆ ਹੈਗਾ। ਜੀ, ਨਾਨ ਅਸੈਂਸ਼ੀਅਲ ਯੂਐਸ ਐਮਬੈਸੀ ਦਾ ਸਟਾਫ ਤੇ ਉਹਨਾਂ ਦੇ ਜਿਹੜੇ ਡਿਪੈਂਡੈਂਟ ਆ ਉਹਨਾਂ ਨੂੰ ਬਗਦਾਦ ਇਰਾਕ ਦੇ ਵਿੱਚੋਂ ਇਵੈਕੂਏਟ ਕੀਤਾ ਗਿਆ ਆ। ਸਿਕਿਉਰਿਟੀ ਰਿਸਕ ਦੇ ਚੱਲਦਿਆਂ ਯੂਐਸ ਦੇ ਜਿਹੜੇ ਸਰਕਾਰੀ ਸੋਰਸਿਸ ਆ ਉਹਨਾਂ ਨੇ ਇਹ ਹਵਾਲੇ ਦੇ ਨਾਲ ਦੱਸਿਆ ਆ। ਯੂਐਸ ਦੇ ਮਿਡਲ ਈਸਟ ਦੇ ਜਿਹੜੇ ਐਨਵਾਈ ਸਟੀਵ ਜਿਹੜੇ ਵਿਟਕੌਫ ਆ ਉਹਨਾਂ ਦੀ ਸ਼ਾਇਦ ਇਰਾਨ ਦੇ ਆਪਣੇ ਕਾਊਂਟਰ ਪਾਰਟਸ ਦੇ ਨਾਲ ਆਉਂਦੇ ਐਤਵਾਰ ਨੂੰ ਗੱਲਬਾਤ ਜਿਹੜੀ ਹੋਊਗੀ ਉਹਨਾਂ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ। ਵਿਟਕੌਫ ਜਿਹੜੇ ਆ ਉਹ ਇਰਾਨੀਅਨ ਫੋਰਨ ਮਿਨਿਸਟਰ ਅਬਾਸ ਅਰਗਾਚੀ ਨੂੰ ਮਸਕਟ ਦੇ ਵਿੱਚ ਜਿਹੜੀ ਉਹ ਕਹਿੰਦੇ ਵੀ ਉਹ ਮਿਲ ਸਕਦੇ ਆ। ਯੂਐਸ ਸਟੇਟ ਡਿਪਾਰਟਮੈਂਟ ਨੇ ਕਿਹਾ ਵੀ ਅਸੀਂ ਲਗਾਤਾਰ ਜਿਹੜੀ ਸਿਚੁਏਸ਼ਨ ਆ ਉਸ ਨੂੰ ਅਸੈਸ ਕਰ ਰਹੇ ਆ ਤੇ ਉਹਦੇ ਮੁਤਾਬਕ ਹੀ ਜਿਹੜੇ ਉਹ ਫੈਸਲੇ ਲਏ ਜਿਹੜੇ ਉਹ ਜਾ ਰਹੇ ਆ। ਕੈਨੇਡੀ ਸੈਂਟਰ ਵਾਸ਼ਿੰਗਟਨ ਡੀਸੀ ਦੇ ਵਿੱਚ ਕੱਲ ਸ਼ਾਮ ਨੂੰ ਬੋਲਦੇ ਹੋਏ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲ ਕਰਦੇ ਹੋਏ ਜਿਹੜਾ ਉਹ ਦੱਸਿਆ ਸੀ ਵੀ ਮੈਂ ਸਾਰੇ ਹੀ ਅਮਰੀਕਨਸ ਨੂੰ ਇਹ ਕਹਿਣਾ ਆ ਵੀ ਤੁਸੀਂ ਉਸ ਇਲਾਕੇ ਨੂੰ ਛੱਡ ਕੇ ਜਿਹੜਾ ਉਹ ਆ ਜਾਓ ਬਿਕੋਜ਼ ਇਟ ਕੁਡ ਬੀ ਅ ਡੇਂਜਰਸ ਪਲੇਸ, ਵੀ ਵਿਲ ਸੀ ਵਾਟ ਹੈਪਨ। ਸੋ ਲੱਗ ਰਿਹਾ ਆ ਵੀ ਉੱਥੇ ਕੁਛ ਨਾ ਕੁਛ ਹੱਲਾ ਗੁੱਲਾ ਜਿਹੜਾ ਆ ਉਹ ਹੋਣ ਵਾਲਾ ਹੈਗਾ ਆ। 40 ਮਿੰਟ ਦੀ ਫੋਨ ਕਾਲ ਹੋਈ ਸੀ ਰੀਸੈਂਟਲੀ ਜਿਹੜੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇਤਨਯਾਹੂ ਦੇ ਨਾਲ, ਤੇ ਮਾਹੌਲ ਕਹਿੰਦੇ ਵੀ ਕਾਫੀ ਟੈਂਸ ਜਿਹੜਾ ਆ ਉਹ ਰਿਹਾ ਸੀ। ਨੇਤਨਯਾਹੂ ਨੇ ਉੱਥੇ ਆਰਗੂਮੈਂਟ ਕੀਤਾ ਸੀ ਵੀ ਡਿਪਲੋਮੈਟਿਕ ਅਪਰੋਚ ਹੁਣ ਸਰ ਨਹੀਂ ਰਹੀ, ਆਪਾਂ ਨੂੰ ਮਿਲਟਰੀ ਅਪਰੋਚ ਜਿਹੜੀ ਆ ਉਹ ਲੈਣ ਦੀ ਉੱਥੇ ਜ਼ਰੂਰਤ ਆ। ਪ੍ਰੈਜ਼ੀਡੈਂਟ ਤਹਿਰਾਨ ਦੇ ਨਾਲ ਇਰਾਨ ਦੇ ਨਾਲ ਇੱਕ ਡੀਲ ਬਣਾਉਣ ਦੇ ਬਾਰੇ ਉਹ ਕੋਸ਼ਿਸ਼ ਜਿਹੜੀ ਉਹ ਕਰ ਰਹੇ ਸੀ। ਸੋ ਫਾਰ ਰਾਸ਼ਟਰਪਤੀ ਟਰੰਪ ਹੁਣਾਂ ਦੀਆਂ ਜਿਹੜੀਆਂ ਡੀਲਸ ਆ ਲੜਾਈਆਂ ਰੁਕਾਉਣ ਵਾਲੀਆਂ ਉਹ ਅਜੇ ਕਿਸੇ ਤਣ ਪੱਤਣ ਨਹੀਂ ਲੱਗੀਆਂ। ਕੀ ਨਵੀਂ ਲੜਾਈ ਸ਼ੁਰੂ ਹੋਣ ਜਾ ਰਹੀ ਆ, ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਯੂਐਸ ਦੇ ਜਿਹੜੇ ਡਿਫੈਂਸ ਦੇ ਸਕੱਤਰ ਪੀਟ ਹੈਗਸਥ ਆ ਉਹਨਾਂ ਨੇ ਹਰੀ ਝੰਡੀ ਦੇ ਦਿੱਤੀ, ਅਪਰੂਵਲ ਦੇ ਦਿੱਤਾ ਆ ਵੋਲੰਟੀਅਰ ਡਿਪਾਰਚਰ ਦੇ ਲਈ। ਉਹਨਾਂ ਪਰਿਵਾਰਾਂ ਦੇ ਲਈ ਵੀ ਜਿਹੜੇ ਯੂਐਸ ਦੇ ਮਿਲਟਰੀ ਪਰਸਨਲ ਮਿਡਲ ਈਸਟ ਦੇ ਵਿੱਚ ਉੱਥੇ ਰੁਕੇ ਹੋਏ ਆ। ਸੋ ਇਹਦੇ ਵਿੱਚ ਬਾਰ-ਬਾਰ ਇਹ ਇਸ਼ਾਰਾ ਜਿਹੜਾ ਹੁਣ ਇਸ ਪ੍ਰਸ਼ਾਸਨ ਦੁਆਰਾ ਕੀਤਾ ਜਾ ਰਿਹਾ ਆ ਵੀ ਇਰਾਨ ਨਿਊਕਲੀਅਰ ਵੈਪਨ ਬਣਾਉਣ ਦੇ ਬਹੁਤ ਨਜ਼ਦੀਕ ਆ। ਉੱਦਾਂ 25-30 ਸਾਲ ਤੋਂ ਇਹੀ ਚੀਜ਼ ਆਪਾਂ ਲਗਾਤਾਰ ਸੁਣ ਰਹੇ ਹਾਂ ਵੀ ਇਰਾਨ ਨਿਊਕਲੀਅਰ ਵੈਪਨ ਬਣਾਉਣ ਦੇ ਬਹੁਤ ਹੀ ਜ਼ਿਆਦਾ ਕੁਛ ਹੀ ਮਹੀਨਿਆਂ ਦੇ ਵਿੱਚ ਜਿੱਦਾਂ ਆ ਉਹਨਾਂ ਨੇ ਬਣਾ ਲੈਣੀ ਆ। ਸੋ ਇਹ ਚੀਜ਼ਾਂ ਜਿਹੜੀਆਂ ਇੱਕ ਵਾਰੀ ਫੇਰ ਇਸ ਟਾਈਮ ਜਿਹੜੇ ਹਾਲਾਤ ਆ ਉਹ ਤੇਜ਼ ਜਿਹੜੇ ਉਹ ਹੋਏ ਆ, ਟੈਂਸ ਜਿਹੜੇ ਉਹ ਬਣ ਚੁੱਕੇ ਆ। ਬ੍ਰੇਕ ਦਾ ਵਕਤ ਆ ਗਿਆ, ਬ੍ਰੇਕ ਤੋਂ ਬਾਅਦ ਦੇ ਵਿੱਚ ਜੁੜਦੇ ਆ ਵਾਪਸ ਤੇ ਹੋਰ